ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 14 ਜੂਨ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਸ 'ਤੇ ਅਸੀਂ ਚਾਨਣ ਪਾਉਣਾ ਉਹ ਖਬਰ ਮੁਜ਼ੱਫਰਾਬਾਦ ਤੋਂ ਹੈ। ਉੱਤੇ ਵੀ ਗੱਲ ਕਰਾਂਗੇ। ਵਾਸ਼ਿੰਗਟਨ ਡੀਸੀ ਦੇ ਵਿੱਚ ਅੱਜ ਮੁਜ਼ਾਹਰਾ ਹੋਣਾ, ਉੱਤੇ ਵੀ ਗੱਲ ਕਰਾਂਗੇ। ਹੋਰ ਵੀ ਕਈ ਬੜੀਆਂ ਆਮ ਖਬਰਾਂ ਨੇ। ਈਰਾਨ ਇਸਰਾਈਲ ਦੀ ਵੀ ਥੋੜ੍ਹੀ ਬਹੁਤ ਗੱਲਬਾਤ ਦੱਸਾਂਗੇ, ਜਿਹੜੀ ਅਸੀਂ ਉਰਦੂ ਵੀਲੌਗ 'ਚ ਕਵਰ ਨਹੀਂ ਕਰ ਸਕੇ। ਉਹ ਗੱਲਬਾਤ ਜਿਹੜੀ ਰਹਿ ਗਈ ਉਹ ਤੁਹਾਡੇ ਸਾਹਮਣੇ ਰੱਖਾਂਗੇ। ਹੋਰ ਵੀ ਕੁਝ ਖਬਰਾਂ ਨੇ ਪੰਜਾਬ ਗਵਰਨਮੈਂਟ ਦੀਆਂ ਨੇ, ਕੁਝ ਹੋਰ ਨੇ, ਉਹ ਤੁਹਾਡੇ ਸਾਹਮਣੇ ਰੱਖਣੇ। ਲੇਕਿਨ ਸਭ ਤੋਂ ਪਹਿਲੀ ਜਿਹੜੀ ਖਬਰ ਹੈ ਉਹ ਇੱਕ ਬੜੀ ਹੈਰਾਨਕੁਨ ਖਬਰ ਹੈ। ਤੁਸੀਂ ਅੱਜ ਤੱਕ ਲੋਕਾਂ ਨੂੰ ਜਾਇਦਾਦ 'ਤੇ ਲੜਦਿਆਂ ਸੁਣਿਆ ਹੋਏਗਾ। ਤੁਸੀਂ ਲੋਕਾਂ ਨੂੰ ਰੁਪਈਏ ਪੈਸੇ 'ਤੇ ਜ਼ੇਵਰਾਤ 'ਤੇ ਲੜਦਿਆਂ ਸੁਣਿਆ ਹੋਏਗਾ। ਗੱਡੀਆਂ 'ਤੇ ਲੜਦਿਆਂ ਸੁਣਿਆ ਹੋਏਗਾ ਕਿ ਅਗਰ ਕੋਈ ਬੰਦਾ ਮਰ ਗਿਆ ਹੈ ਤਾਂ ਉਹਦੀ ਜਾਇਦਾਦ ਮੇਰੀ ਹੈ, ਉਹਦੀ ਗੱਡੀ ਮੇਰੀ ਹੈ, ਉਹਦੀ ਫਲਾਨੀ ਸ਼ਾਹ, ਉਹਦਾ ਘਰ ਮੇਰਾ ਹੈ। ਲੇਕਿਨ ਪਹਿਲੀ ਵਾਰੀ ਤੁਸੀਂ ਸੁਣੋਗੇ ਕਿ, ਜਾਂ ਪਹਿਲੀ ਵਾਰੀ ਹੋ ਸਕਦਾ ਪਹਿਲਾਂ ਵੀ ਇਹੋ ਜਿਹੇ ਵਾਕਿਆਤ ਹੋਏ ਹੋਣ, ਲੇਕਿਨ ਘੱਟ ਹੀ, ਕਿ ਲਾਸ਼ ਦੇ ਉੱਤੇ ਵਰਸਾ ਜਿਹੜੇ ਨੇ ਉਹ ਮਈਅਤ 'ਤੇ ਲੜਨ ਰਹੇ ਨੇ ਕਿ ਮਈਅਤ ਸਾਡੀ ਹੈ। ਦੂਜੇ ਆਉਂਦੇ ਨੇ ਨਹੀਂ ਸਾਡੀ ਹੈ। ਬੰਦਾ ਮਰ ਗਿਆ, ਉਹਨੇ ਦੱਬੇ ਜਾਣਾ, ਆਪਣੇ ਰੱਬ ਕੋਲ ਚਲਾ ਗਿਆ, ਉਹਨੂੰ ਜ਼ਮੀਨ ਦੇ ਵਿੱਚ ਦਫਨ ਕਰਨਾ ਅਤੇ ਰੂਹ ਉਹਦੀ ਪਹਿਲਾਂ ਹੀ ਰੱਬ ਕੋਲ ਜਾ ਚੁੱਕੀ ਹੈ। ਲੇਕਿਨ ਪਿੱਛੇ ਜਿਹੜੇ ਬੰਦੇ ਨੇ ਉਹਨਾਂ ਨੇ ਡਾਂਗਾਂ ਕੱਢ ਲਈਆਂ। ਤੁਹਾਡੇ ਲਈ ਹੈਰਾਨੀ ਹੋਏਗੀ ਕਿ ਇਹ ਡਾਂਗਾਂ ਜਿਹੜੀਆਂ ਨੇ, ਡਾਂਗਾਂ ਖੜਕੀਆਂ ਨੇ ਜਿਹੜੀਆਂ, ਇਹ ਕੋਈ ਦੋ ਟੱਬਰਾਂ 'ਚ ਨਹੀਂ ਖੜਕੀਆਂ, ਦੋ ਸ਼ਹਿਰਾਂ 'ਚ ਖੜਕੀਆਂ, ਬਲਕਿ ਦੋ ਮੁਲਕਾਂ 'ਚ ਇੱਕ ਕਿਸਮ ਦੀਆਂ ਖੜਕੀਆਂ ਨੇ। ਉੱਥੇ ਇੰਨੀ ਕੁ ਖਲਕਤ ਇਕੱਠੀ ਹੋ ਗਈ ਕਿ ਉੱਥੇ ਡਿਪਟੀ ਕਮਿਸ਼ਨਰ ਅਤੇ ਅਦਾਲਤਾਂ ਨੂੰ ਇਨਵੋਲਵ ਹੋਣਾ ਪਿਆ। ਕੇਸ ਜਿਹੜਾ ਅਦਾਲਤ ਚਲਾ ਗਿਆ, ਅਦਾਲਤ ਨੇ ਫੈਸਲਾ ਕੀਤਾ ਕਿ ਭਾਈ ਇਹ ਕੰਮ ਨਾ ਕਰੋ। ਕਹਾਣੀ ਤੁਹਾਨੂੰ ਸੁਣਾਉਂਦੇ ਹਾਂ ਅਤੇ ਇਹ ਜਿਹੜੀ ਕਹਾਣੀ ਹੈ ਉਹ ਸੁਣ ਕੇ ਤੁਸੀਂ ਆਪ ਹੈਰਾਨ ਹੋ ਜਾਓਗੇ ਵੀ ਦੁਨੀਆ ਕਿੱਡੀ ਜ਼ਾਲਮ ਹੈ। ਸਾਈਂ ਲਿਆਕਤ ਨਾਮੀ ਇੱਕ, ਤੁਸੀਂ ਦਰਵੇਸ਼ ਆਖੋ, ਮਜਜ਼ੂਬ ਆਖੋ, ਜੋ ਵੀ ਆਖਣਾ, ਇੱਕ ਸ਼ਖਸੀਅਤ ਮੁਜ਼ੱਫਰਾਬਾਦ ਆਜ਼ਾਦ ਕਸ਼ਮੀਰ ਦੇ ਵਿੱਚ ਪਿਛਲੇ ਕੋਈ 20 ਸਾਲ ਤੋਂ ਜਾਂ 15 ਸਾਲ ਤੋਂ ਜਾਂ 20 ਸਾਲ ਤੋਂ ਜਾਂ ਸ਼ਾਇਦ ਉਸ ਤੋਂ ਵੀ ਬਹੁਤੇ ਅਰਸੇ ਤੋਂ ਉਹ ਮੁਜ਼ੱਫਰਾਬਾਦ ਦੀਆਂ ਸੜਕਾਂ ਦੇ ਉੱਤੇ ਦੇਜ ਕੇ ਪਤੀਲੇ ਅਤੇ ਦੇਗਾਂ ਖਿੱਚਦਾ ਫਿਰਦਾ ਸੀ। ਜ਼ਹਿਨੀ ਤੌਰ ਦੇ ਉੱਤੇ ਸ਼ਾਇਦ ਉਹ ਨਾਰਮਲ ਨਹੀਂ ਸਨ, ਜਾਂ ਦਰਵੇਸ਼ ਸਨ, ਜਾਂ ਬਸ ਤੁਸੀਂ ਆਖੋ ਵੀ ਮਾਸੂਮ ਆਦਮੀ ਸੀ। ਉਹਨੂੰ ਉਹ ਜਿਸ ਵੇਲੇ ਦੇਜਕਾ ਰੱਸੀ ਪਾ ਕੇ, ਆਪਣੇ ਮੋਢਿਆਂ ਨੂੰ ਰੱਸੀ ਪਾ ਕੇ ਅਤੇ ਪਿਛਲੇ ਪਾਸੇ ਦੇਜਕਾ ਜਾਂ ਦੇਗ ਖਿੱਚਦਾ ਸੀ, ਅਤੇ ਉਹ ਜਿਹੜਾ ਜ਼ਮੀਨ 'ਤੇ ਦੇਜਕਾ ਰਗੜ ਹੁੰਦਾ ਸੀ, ਉਹਦੀ ਆਵਾਜ਼ ਉਹਨੂੰ ਬੜੀ ਚੰਗੀ ਲੱਗਦੀ ਸੀ। ਇਸ ਵਾਸਤੇ ਕੋਈ ਵੀ ਦਰਵੇਸ਼ ਨੂੰ ਪੁੱਛਦਾ ਸੀ, ਸਾਈਂ ਲੋਕ ਨੂੰ ਪੁੱਛਦਾ ਸੀ, ਉਹਨਾਂ ਦਾ ਨਾਂ ਹੀ ਲਿਆਕਤ ਸਾਈਂ ਸੀ। ਸਾਰੇ ਲੋਕ ਲਿਆਕਤ ਸਾਈਂ ਆਖਦੇ ਸਨ। ਲਿਆਕਤ ਸਾਈਂ ਨੂੰ ਅਗਰ ਕੋਈ ਪੁੱਛਦਾ ਸੀ ਵੀ ਕੀ ਤੈਨੂੰ ਲੈ ਕੇ ਦੇਈਏ, ਤਾਂ ਆਉਂਦਾ ਸੀ ਨਵਾਂ ਪਤੀਲਾ ਲੈ ਦਿਓ, ਕਿਉਂਕਿ ਉਹ ਖਿੱਚ ਕੇ ਘਸਾ ਦਿੰਦਾ ਸੀ ਪਤੀਲੇ, ਅਤੇ ਉਹ ਨਵਾਂ ਪਤੀਲਾ, ਨਵੀਂ ਦੇਗ ਮੰਗਦਾ ਸੀ ਤਾਂ ਕਿ ਉਹਨੂੰ ਉਹ ਰੱਸੀ ਪਾ ਕੇ ਅਤੇ ਖਿੱਚ ਸਕੇ। ਉੱਥੇ ਰੋਟੀ ਪਾਣੀ ਲੱਭ ਜਾਂਦਾ ਸੀ ਲੋਕਾਂ ਕੋਲੋਂ। ਫਿਰ ਤੁਰ ਚੜਿਆ, ਬੁਰਾ ਹਾਲ ਸੀ। ਮਤਲਬ ਜਿਸ ਤਰੀਕੇ ਨਾਲ ਮਲੰਗ ਹੁੰਦੇ ਨੇ, ਜਾਂ ਜਿਸ ਤਰੀਕੇ ਨਾਲ ਐਸੇ ਲੋਕ ਜਿਹੜਾ ਜ਼ਹਿਨੀ ਤੌਰ 'ਤੇ ਬਹੁਤ ਨਾਰਮਲ ਨਾ ਹੋਣ, ਉਸੇ ਤਰੀਕੇ ਦੇ ਨਾਲ ਉਹ ਆਪਣੀ ਜ਼ਿੰਦਗੀ ਗੁਜ਼ਾਰਦਾ ਸੀ। ਇਸੇ ਤਰੀਕੇ ਨਾਲ ਦੇਜ ਕੇ ਖਿੱਚ ਕੇ ਲੋਕਾਂ ਨੇ ਕਿਸੇ ਨੇ ਰੋਟੀ ਦੇ ਦਿੱਤੀ, ਕਿਸੇ ਕੋ ਕੱਪੜਾ ਦੇ ਦਿੱਤਾ, ਔਰ ਇਸੇ ਤਰੀਕੇ ਨਾਲ ਸਾਈਂ ਲਿਆਕਤ ਦੇ ਜਿਹੜੇ ਨੇ ਉਹ 20-30 ਸਾਲ ਜਿਹੜੇ ਉਹ ਮੁਜ਼ੱਫਰਾਬਾਦ ਦੇ ਵਿੱਚ ਗੁਜ਼ਰ ਗਏ। ਈਦ ਤੋਂ ਚੰਦ ਦਿਨ ਪਹਿਲੇ ਸਾਈਂ ਲਿਆਕਤ ਜਿਹੜਾ ਉਹ ਗਾਇਬ ਹੋ ਗਿਆ ਮੁਜ਼ੱਫਰਾਬਾਦ ਤੋਂ, ਔਰ ਇੱਕ ਸ਼ਖਸ ਜਿਹਨੇ ਕਿਹਾ ਕਿ ਮੈਂ ਉਹਨਾਂ ਦਾ ਭਾਈ ਹਾਂ, ਉਹਨੇ FIR ਦਰਜ ਕਰਵਾ ਦਿੱਤੀ ਮੁਜ਼ੱਫਰਾਬਾਦ ਦੇ ਵਿੱਚ, ਜਾਂ ਰਿਪੋਰਟ ਦਰਜ ਕਰਵਾ ਦਿੱਤੀ ਗੁੰਮਸ਼ੁਦਗੀ ਦੀ। ਚੰਦ ਦਿਨ ਤੋਂ ਬਾਅਦ ਪਤਾ ਲੱਗਾ ਕਿ ਸਾਈਂ ਲਿਆਕਤ ਜਿਹੜਾ ਉਹਦੀ ਡੈੱਡ ਬੋਡੀ ਜਿਹੜੀ ਹੈ ਉਹ ਗੁਲਰਾ ਮੋੜ ਦੇ ਕੋਲੋਂ ਕਿਤੇ ਮਿਲੀ ਹੈ। ਉਹਨੂੰ ਬਿਮਸ ਹਸਪਤਾਲ ਦੇ ਵਿੱਚ ਉਹਨਾਂ ਦੀ ਮਈਅਤ ਨੂੰ ਮੁੰਤਕਿਲ ਕਰ ਦਿੱਤਾ, ਅਤੇ ਉੱਥੇ ਪੈ ਗਿਆ ਰੌਲਾ। ਇੱਕ ਪਾਸੇ ਮੁਜ਼ੱਫਰਾਬਾਦ ਵਾਲੇ ਆ ਗਏ ਵੀ ਇਹ ਲਾਸ਼ ਸਾਨੂੰ ਚਾਹੀਦੀ ਹੈ, ਅਤੇ ਦੂਜੇ ਪਾਸੇ ਮਰੀ ਵਾਲੇ ਆ ਗਏ, ਉੱਥੋਂ ਅਬਾਸੀ ਆ ਗਏ, ਉਹਨਾਂ ਕਿਹਾ ਵੀ ਨਹੀਂ ਇਹ ਲਾਸ਼ ਸਾਡੀ ਹੈ, ਬੰਦਾ ਸਾਡਾ ਹੈ ਅਤੇ ਸਾਡਾ ਰਿਸ਼ਤੇਦਾਰ ਹੈ। ਮੁਜ਼ੱਫਰਾਬਾਦ ਵਾਲੇ ਆਖਣ ਸਾਡਾ ਸਗਾ ਭਰਾ ਹੈ, ਸਾਡਾ ਰਿਸ਼ਤੇਦਾਰ ਹੈ। ਉੱਥੇ ਜਿਸ ਵੇਲੇ ਡਾਂਗ ਸੋਟਾ ਖੜਕਿਆ, ਨਾਲ ਜਿਹੜੇ ਹਸਪਤਾਲ ਦੇ ਵਿੱਚ ਬੰਦੇ ਸਨ ਉਹ ਵੀ ਪਰੇਸ਼ਾਨ ਹੋਏ, ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਉੱਥੇ ਕੋਈ 2-4 ਨਹੀਂ, ਸੈਂਕੜਿਆਂ 'ਚ ਬੰਦੇ ਪਹੁੰਚ ਗਏ, ਅਤੇ ਉੱਥੇ ਉਹਨਾਂ ਲੜਾਈ ਸ਼ੁਰੂ ਕਰ ਦਿੱਤੀ ਇਸ ਗੱਲ 'ਤੇ ਵੀ ਇਹ ਜਿਹੜਾ ਦਰਵੇਸ਼ ਸੀ, ਮਜਜ਼ੂਬ ਸੀ, ਇਹਦੀ ਲਾਸ਼ ਸਾਨੂੰ ਚਾਹੀਦੀ ਹੈ। ਇਹ ਹੁਣ ਤੁਸੀਂ ਆਪ ਹਿਸਾਬ ਲਾਓਗੇ ਵੀ ਉਸ ਵਿਚਾਰੇ ਦੀ ਨਾ ਕੋਈ ਪ੍ਰਾਪਰਟੀ ਸੀ। ਮੈਂ ਦੱਸਿਆ ਨਾ ਕਿ 30 ਸਾਲਾਂ ਤੋਂ ਦੇਜ ਕੇ ਖਿੱਚਣ ਡਿਆ ਸੀ, ਅਤੇ ਉਹਦੀ ਕਿਸੇ ਨੇ ਦੇਖਭਾਲ ਨਾ ਕੀਤੀ, ਅਤੇ ਹੁਣ ਉਹਦੀ ਲਾਸ਼ 'ਚੋਂ ਕਿਸੇ ਨੇ ਕੀ ਕੱਢਣਾ ਉਹ ਤੁਹਾਨੂੰ ਬਾਅਦ 'ਚ ਦੱਸਣਾ। ਬਹਰਹਾਲ ਕੇਸ ਜਿਹੜਾ ਉਹ ਅਦਾਲਤ ਚਲਾ ਗਿਆ। ਜਿਸ ਵੇਲੇ ਕੇਸ ਅਦਾਲਤ ਚਲਾ ਗਿਆ ਅਤੇ ਅਦਾਲਤ ਨੇ ਕਿਹਾ ਜੀ DNA ਟੈਸਟ ਕਰਵਾਓ, ਅਤੇ ਫਿਰ ਜਿਨ੍ਹਾਂ ਦਾ ਬਣਦਾ ਉਹਨਾਂ ਨੂੰ ਲਾਸ਼ ਦੇ ਦਿਓ। ਜਿਸ ਵੇਲੇ ਅਦਾਲਤ 'ਤੇ ਫੈਸਲਾ ਦੇ ਕੇ ਨਿਕਲ ਗਈ ਅਦਾਲਤ, ਅਤੇ ਇਹਨਾਂ ਨੇ ਆਪਸ 'ਚ ਡਿਸਕਸ਼ਨ ਕੀਤੀ ਕਿ ਅਗਰ DNA ਟੈਸਟ ਕਰਵਾਇਆ, ਇਹ ਤਾਂ ਬੜੇ ਦਿਨ ਲੱਗ ਜਾਣਗੇ, ਜ਼ਾਹਿਰ ਹੈ ਮਈਅਤ ਦੀ ਤਾਂ ਤਦਫੀਨ ਕਰਨੀ ਹੈ। ਫਿਰ ਉੱਥੇ ਪਰਿਆ ਪੰਚਾਇਤ ਬੈਠੀ, ਅਤੇ ਕੁर्रा ਜਿਹੜਾ ਉਹ ਨਿਕਲਿਆ ਮੁਜ਼ੱਫਰਾਬਾਦ ਵਾਲਿਆਂ ਦੇ ਹੱਕ 'ਚ। ਉਹਦੀ ਵਜ੍ਹਾ ਹੈ ਕਿ ਉਹ ਕਿਉਂਕਿ 20-30 ਸਾਲ ਤੋਂ ਰਿਹਾ ਹੀ ਮੁਜ਼ੱਫਰਾਬਾਦ ਰਿਹਾ ਸੀ, ਅਤੇ ਸਾਈਂ ਲਿਆਕਤ ਦੀ ਗੱਲ ਕਰ ਰਹੇ, ਅਤੇ ਉਹਨਾਂ ਕਿਹਾ ਜੀ ਇਹਨਾਂ ਨੂੰ ਉੱਥੇ ਹੀ ਦਫਨ ਕਰ ਦਿਓ। ਉਹ ਹੁਣ ਉਹਦੇ 'ਚ ਵੀ ਤੈਅ ਪਾਇਆ ਕਿ ਜਨਾਜ਼ਾ ਜਿਹੜਾ ਉਹ ਇੱਕ ਮਰੀ 'ਚ ਵੀ ਹੋਏਗਾ, ਲੇਕਿਨ ਤਦਫੀਨ ਜਿਹੜੀ ਹੈ ਉਹ ਮੁਜ਼ੱਫਰਾਬਾਦ 'ਚ ਹੋਏਗੀ। ਉਹ ਫਿਰ ਉਂਝ ਹੀ ਹੋਇਆ, ਮੇਰੇ ਖਿਆਲ ਜਨਾਜ਼ਾ ਇੱਕ ਮਰੀ 'ਚ ਹੋਇਆ, ਅਤੇ ਤਦਫੀਨ ਜਿਹੜੀ ਹੈ ਉਹ ਮੁਜ਼ੱਫਰਾਬਾਦ ਦੇ ਵਿੱਚ ਜਨਾਜ਼ੇ ਤੋਂ ਬਾਅਦ ਕਰ ਦਿੱਤੀ ਗਈ। ਹੁਣ
DNA ਟੈਸਟ ਨਹੀਂ ਹੋ ਸਕਿਆ, ਇਸ ਲਈ ਇਹ ਰੌਲਾ ਹੀ ਰਹਿਣਾ, ਲੋਕਾਂ ਨੇ ਇਹੀ ਕਹਿਣਾ। ਲੇਕਿਨ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਇਹ ਲੜਾਈ ਕਿਉਂ ਹੁੰਦੀ ਰਹੀ ਇੱਕ, ਔਰ ਅਸੀਂ ਕਿਉਂ ਤੁਹਾਡੇ ਸਾਹਮਣੇ ਪਹਿਲੀ ਖਬਰ ਦੇ ਤੌਰ 'ਤੇ ਪੇਸ਼ ਕਰ ਰਹੇ ਹਾਂ ਖਬਰ। ਲੜਾਈ ਇਸ ਤੋਂ ਹੁੰਦੀ ਰਹੀ ਕਿ ਉਹ ਜਿਹਨੂੰ ਵੀ ਸਾਈਂ ਲਿਆਕਤ ਸਾਹਿਬ ਦੀ ਜਿਹੜੀ ਲਾਸ਼ ਸੀ ਉਹ ਮਿਲਣੀ ਸੀ, ਉਹਨੇ ਦਰਬਾਰ ਬਣਾਉਣਾ ਸੀ ਜਾ ਕੇ। ਜੇ ਉਹ ਮਰੀ ਵਾਲਿਆਂ ਨੂੰ ਲੱਭਦੀ ਤਾਂ ਉਹਨਾਂ ਦਰਬਾਰ ਬਣਾ ਕੱਢਣਾ ਸੀ, ਅਤੇ ਜੇ ਮੁਜ਼ੱਫਰਾਬਾਦ ਵਾਲਿਆਂ ਨੂੰ ਲੱਭੀ ਹੈ ਤਾਂ ਹੁਣ ਉਹ ਵੀ ਤੁਸੀਂ ਵੇਖ ਲੈਣਾ ਦਰਬਾਰ ਬਣੇਗਾ ਆਉਣ ਵਾਲੇ ਦਿਨਾਂ ਦੇ ਵਿੱਚ। ਅਤੇ ਇਹ ਐਵੇਂ ਨਹੀਂ ਸਨ, ਕਿਸੇ ਹੇਜ ਦੇ ਵਿੱਚ ਨਹੀਂ ਸਨ ਲੜ ਰਹੇ। ਮੇਰੇ ਖਿਆਲ 'ਚ, ਮੇਰਾ ਤਜਜ਼ੀਆ ਹੈ, ਆਈ ਕੈਨ ਬੀ ਰੋਂਗ, ਲੇਕਿਨ ਇਹ ਜਿਹੜਾ ਮਜ਼ਾਰ ਦਾ ਬਿਜ਼ਨਸ ਹੈ ਅੱਜ ਕੱਲ੍ਹ, ਕਿਉਂਕਿ ਬਹੁਤ ਇਨ ਹੈ, ਔਰ ਇਹਦੇ ਨਾਲ ਦਾ ਨਾ ਕੋਈ ਸਟਾਕ ਐਕਸਚੇਂਜ ਰਲਦੀ ਹੈ, ਨਾ ਕੋਈ ਕ੍ਰਿਪਟੋ ਕਰੰਸੀ ਰਲਦੀ ਹੈ, ਨਾ ਕੋਈ ਹੋਰ ਸ਼ੈ ਇਸ ਬਿਜ਼ਨਸ ਦੇ ਵਿੱਚ ਰਲਦੀ ਹੈ। ਇਹਦੇ ਨਾਲ ਦਾ ਬਿਜ਼ਨਸ ਹੋਰ ਹੈ ਕੋਈ ਨਹੀਂ ਮਜ਼ਾਰ ਵਾਲਾ, ਕਿਉਂਕਿ ਇੱਥੇ ਆਉਣਾ ਹੀ ਆਉਣਾ, ਜਾਣਾ ਕੁਛ ਨਹੀਂ ਹੈ। ਬੰਦਾ ਤਾਂ ਵੈਸੇ ਚਲਾ ਜਾਂਦਾ, ਜਿਹਨੂੰ ਦੱਬਦੇ ਨੇ ਉਹ ਤਾਂ ਰੱਬ ਕੋਲ ਉਹਨੇ ਜਾਣਾ ਹੀ ਜਾਣਾ, ਉਹਨੂੰ ਤਾਂ ਡੱਕਿਆ ਨਹੀਂ ਜਾ ਸਕਦਾ, ਤਾਂ ਰੱਬ ਵੱਲੋਂ ਆਈ ਹੈ, ਬਸ ਉਹਨੇ ਜਾਣਾ ਹੀ ਜਾਣਾ, ਤਾਂ ਉਹਨੂੰ ਦਫਨ ਵੀ ਕਰਨਾ ਹੀ ਕਰਨਾ, ਜ਼ਾਹਿਰ ਹੈ ਕਿਤੇ ਨਾ ਕਿਤੇ। ਅਤੇ ਇੱਕ ਆਪਣੇ ਪਸੰਦ ਦੇ ਥਾਂ 'ਤੇ ਦਫਨ ਕਰਕੇ ਉੱਤੇ ਮਜ਼ਾਰ ਬਣਾਉਂਦੇ ਨੇ, ਬਸ ਥੋੜ੍ਹੇ ਜਿਹੇ ਪੈਸੇ ਜਿਹੜੇ ਮਜ਼ਾਰ ਬਣਾਉਣ 'ਤੇ ਉਹ ਵੀ ਆਵਾਮ ਹੀ ਦਿੰਦੀ, ਆਪਣੇ ਕੋਲੋਂ ਥੋੜ੍ਹੀ ਲਾਉਂਦਾ ਬੰਦਾ, ਅਤੇ ਬਸ ਫਿਰ ਪ੍ਰੋਫਿਟੇਬਲ ਕੰਮ ਹੈ। ਫਿਰ ਦੁਨੀਆ ਆਉਂਦੀ ਹੈ, ਕੋਈ ਤਵੀਜ਼ ਲੈਂਦਾ ਅਤੇ ਕੋਈ ਮੰਨਤ ਮੰਗਦਾ ਅਤੇ ਕੋਈ ਕੁਝ ਕਰਦਾ, ਅਤੇ ਖਾਸਾ ਇਹ ਤੁਹਾਨੂੰ ਪਤਾ ਕਾਰੋਬਾਰ ਜਿਹੜਾ ਉਹ ਬਿਹਤਰੀਨ ਹੈ। ਇਸ ਵਜ੍ਹਾ ਤੋਂ ਇਹ ਸਾਰਾ ਇਹ ਪਟਾਕੇ ਪਏ ਨੇ ਜਨਾਬ ਉੱਥੇ ਇਸ ਗੱਲ ਦੇ। ਲੇਕਿਨ ਚਲੋ ਸ਼ੁਕਰ ਹੈ ਕਿ ਤਦਫੀਨ ਹੋ ਗਈ ਸਾਈਂ ਲਿਆਕਤ ਵਿਚਾਰੇ ਦੀ, ਔਰ ਸੁਣੀ ਗਈ ਮਜ਼ਾਰ ਦੀ ਵਜ੍ਹਾ ਤੋਂ ਸੁਣੀ ਗਈ, ਵਰਨਾ ਕਿੰਨੇ ਉਹਨੂੰ ਪੁੱਛਣਾ ਸੀ ਅਤੇ ਕਿੰਨੇ ਉਹਨੂੰ ਜਿਹੜਾ ਉਹ ਉਸ ਵਿਚਾਰੇ ਦੀ ਕੋਈ ਪਰਵਾਹ ਕਰਨੀ ਸੀ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ ਉਹ ਲਾਹੌਰ ਦੇ ਇੱਕ ਜਾਨਵਰਾਂ ਦੇ ਉੱਤੇ। ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕਰਦਾ ਰਹਿੰਦਾ, ਜਾਨਵਰਾਂ 'ਤੇ ਜਿਹੜਾ ਜ਼ੁਲਮ ਕਰਦੇ ਨੇ। ਲਾਹੌਰ ਦੇ ਵਿੱਚ ਕੋਈ ਅਫਰੀਕੀ ਸ਼ੇਰ ਕਿਸੇ ਨੇ ਰੱਖਿਆ, ਉਹਨੂੰ ਮਾਰ ਕੁੱਟ ਰਹੇ ਸਨ। ਪਹਿਲਾਂ ਉਹਨੂੰ ਸ਼ੇਰ ਨੂੰ ਰੱਖਦੇ ਨੇ, ਫਿਰ ਉਹ ਜ਼ਾਹਿਰ ਉਹ ਸ਼ੇਰ ਜਿਹੜਾ ਉਹ ਬੱਕਰੀ ਤਾਂ ਹੈ ਨਹੀਂ, ਉਹਨੂੰ ਜਦੋਂ ਕਿਸੇ ਨਵੇਂ ਬੰਦੇ ਨੂੰ ਮਿਲਵਾਉਂਦੇ ਨੇ ਅਤੇ ਉਹ ਕਈ ਵਾਰੀ ਰਿਐਕਟ ਕਰਦਾ ਹੈ, ਜਾਂ ਮੇਰਾ ਮਤਲਬ ਹੈ ਕਿ ਕਈ ਵਾਰੀ ਉਹ ਉਸ ਬੰਦੇ ਨੂੰ ਪੈ ਜਾਂਦੇ ਨੇ ਜਾਂ ਉਹਦੇ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਨੇ। ਉਹ ਸ਼ੇਰ ਹੈ ਨਾ, ਬੱਕਰੀ ਤਾਂ ਨਹੀਂ ਹੋਣ, ਅਤੇ ਫਿਰ ਉਹਨੂੰ ਮਾਰਦੇ ਕੁੱਟਦੇ ਨੇ। ਉਹਦੀ ਵੀਡੀਓ ਕੋ ਵਾਇਰਲ ਹੋਈ ਅਤੇ ਮੁਲਜ਼ਮ ਮੁਹੰਮਦ ਉਸਮਾਨ ਫਰਾਰ ਹੋ ਗਿਆ। ਵਾਈਲਡ ਲਾਈਫ ਐਕਟ ਦੇ ਤਹਿਤ ਤਾਜ਼ੀਰਾ ਅਤੇ ਪਾਕਿਸਤਾਨ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ। ਇਹ ਜਦੋਂ ਲੋਕਾਂ ਕੋਲ ਨਵੇਂ ਪੈਸੇ ਆਉਂਦੇ ਨੇ ਅਤੇ ਉਹ ਚਵਲਾ ਮਾਰਦੇ ਨੇ ਇਹੋ ਜਿਹੇ। ਮੇਰਾ ਮਤਲਬ ਹੈ ਕਿ ਇਹ ਹੁਣ ਤੁਸੀਂ ਘਰਾਂ ਦੇ ਵਿੱਚ ਸ਼ੇਰ ਰੱਖਣ ਨੇ, ਕੋਈ ਬੰਦੇ ਦੇ ਪੁੱਤਰ ਬਣੋ। ਮੈਨੂੰ ਦੱਸੋ ਵੀ ਜੇ ਤੁਸੀਂ ਆਪ ਖੋਤੇ ਹੋ ਅਤੇ ਸ਼ੇਰ ਰੱਖ ਲੈਣ ਨਾਲ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਸ਼ੇਰ ਹੋ ਜਾਣਾ। ਸ਼ੇਰ ਰੱਖਣ ਨਾਲ ਤੁਹਾਡੇ ਘਰ 'ਚ ਅਗਰ ਸ਼ੇਰ ਹੋਏਗਾ ਤਾਂ ਤੁਸੀਂ ਕੋਈ ਬਹੁਤ ਦਲੇਰ ਹੋ ਜਾਣਾ। ਵੈਸੇ ਤਾਂ ਮੀਆਂ ਨਵਾਜ਼ ਸ਼ਰੀਫ ਸਾਹਿਬ ਦਾ ਸ਼ੇਰ ਇੰਤਖਾਬੀ ਨਿਸ਼ਾਨ ਹੈ, ਪਰ ਉਹਨਾਂ ਦੀ ਹਾਲਤ ਵੇਖ ਲਓ ਕੀ ਹੈ। ਕਿਸੇ ਪਾਸਿਓਂ ਸ਼ੇਰ ਲੱਗਦਾ ਹੈ ਕੰਮ ਕੋਈ ਸ਼ੇਰਾਂ ਵਾਲਾ ਜਿਹੜਾ ਉਹਨਾਂ ਨੇ ਕੀਤਾ ਅਜੇ ਤੱਕ। ਅਤੇ ਲੇਕਿਨ ਬਹਰਹਾਲ ਇਹ ਇੱਕ ਹੋਰ ਸਾਡੇ ਕੋਲ ਵੀਡੀਓ ਸਾਡੇ ਸਾਹਮਣੇ ਆਈ ਹੈ। ਇਹ ਮੇਰਾ ਖਿਆਲ ਕੋਈ ਟਿਕਟੋਕਰ ਹੈ ਮੁੰਡਾ। ਇਹ ਜ਼ਾਹਿਰ ਹੈ ਇੱਥੋਂ ਪਤਾ ਲੱਗਦਾ ਕਿ ਤਾਲੀਮ ਦੀ ਕਮੀ ਹੈ, ਕੋਈ ਜਾਂ ਤਾਂ ਤਾਲੀਮ ਨਹੀਂ ਹੈ ਜਾਂ ਕੋਈ ਹੋਰ ਮਾਮਲਾ ਹੈ। ਇਹ ਉਹ ਛੋਟਾ ਬੱਚਾ, ਜ਼ਰਾ ਗੌਰ ਕਰੋ, ਇਹ ਤੁਹਾਨੂੰ ਵੀਡੀਓ ਵਿਖਾ ਰਹੇ, ਉਹ ਕਿਤਨਾ ਇੱਕ ਤਾਂ ਲਾਊਡ ਮਿਊਜ਼ਿਕ ਹੈ ਜਿੱਥੇ ਇਹ ਬੈਠੇ, ਉੱਥੇ ਬੀਬੀ ਪਤਾ ਨਹੀਂ ਉਹਦੀ ਭੈਣ ਹੈ ਇਸ ਟਿਕਟੋਕਰ ਦੀ ਜਾਂ ਕੌਣ ਹੈ, ਇਹ ਮੈਨੂੰ ਨਹੀਂ ਪਤਾ। ਲੇਕਿਨ ਜਿਸ ਤਰੀਕੇ ਨਾਲ ਉਹ ਬੱਚੇ ਦੇ ਸਿਰ 'ਤੇ ਮਾਰ ਕੇ ਪੈਸੇ ਸੁੱਟ ਰਹੇ ਨੇ, ਫਿਰ ਅਸੀਂ ਤਾਂ ਇਹੀ ਸੁਣਿਆ ਸੀ ਵੀ ਪੈਸੇ ਮੁਜਰਿਆਂ 'ਚ ਸੁੱਟੇ ਜਾਂਦੇ ਨੇ, ਅਤੇ ਇਹ ਹੁਣ ਅੱਜ ਕੱਲ੍ਹ ਭੈਣਾਂ 'ਤੇ ਵੀ ਪੈਸੇ ਸੁੱਟਣ ਡਏ ਨੇ। ਪਤਾ ਨਹੀਂ ਕੌਣ ਲੋਕ ਨੇ ਜਿਹੜੇ ਭੈਣਾਂ 'ਤੇ ਮਾਵਾਂ 'ਤੇ ਇੰਜ ਪੈਸੇ ਸੁੱਟਦੇ ਨੇ। ਅਤੇ ਉਹ ਭੈਣਾਂ ਮਾਵਾਂ ਦੀ ਵੀ ਅਕਲ ਨੂੰ 21 ਤੋਪਾਂ ਦੀ ਸਲਾਮੀ ਹੈ। ਜੁੱਤੀ ਲੈ ਲੈਣ ਲਾ ਅਤੇ ਮਾਰਨ ਇਹਨਾਂ ਦੇ ਸਿਰਾਂ ਦੇ ਵਿੱਚ, ਦੱਸ ਵੀ ਕੋ ਅਕਲ ਨੂੰ ਹੱਥ ਮਾਰੋ, ਇਹ ਕੀ ਕਰਨ ਡਏ ਜੇ। ਲੇਕਿਨ ਮੇਰਾ ਮਤਲਬ ਹੈ ਇਹਨਾਂ ਦੇ ਕੋਲ ਉਹਨੇ ਕੀ ਪੈਸੇ ਹੁੰਦੇ ਨੇ ਵੀ ਇੱਕ ਥਾਂ 'ਤੇ ਗਲਤ ਬ੍ਰੇਕ ਵੱਜ ਜਾਏ। ਮਤਲਬ ਇਹ ਨਹੀਂ ਹੁੰਦਾ ਕਿ ਇਹਨਾਂ ਕੋਲ ਵਾਕਈ ਇੰਨੇ ਪੈਸੇ ਹੁੰਦੇ ਨੇ। ਤੁਸੀਂ ਵੀ ਸਮਝ ਰਹੇ ਹੋ, ਇਹ 50 ਰੁਪਈਆਂ ਦੇ 100 ਰੁਪਈਏ ਦੇ ਨੋਟ ਸੁੱਟਣ ਡਏ ਨੇ। ਔਰ ਫਿਰ ਇਹੋ ਜਿਹੇ ਬੰਦਿਆਂ ਨੇ ਪਹਿਲਾਂ ਸਾਈ ਵਧਾਈ ਵੀ ਲਾਈ ਹੁੰਦੀ, ਜਿਹੜੇ ਸੁੱਟਣੇ ਹੁੰਦੇ ਨਾ, ਕਿਉਂਕਿ ਟਿਕਟੋਕ ਬਣਾਉਣੀ ਹੁੰਦੀ ਹੈ ਨਾ, ਅਤੇ ਉਹ ਜਿਹੜੇ ਥੱਲੇ ਵਾਲੇ ਨੇ ਉਹਨਾਂ ਨੇ ਵੀ ਸਾਈ ਲਾਈ ਹੁੰਦੀ ਕਿ ਸੁੱਟਾਂਗੇ ਅਸੀਂ 10,000 ਦੇ, 2,000 ਤੁਸੀਂ ਲੈ ਲੈਣਾ, 8,000 ਸਾਨੂੰ ਮੋੜ ਦੇਣਾ। ਅਤੇ ਇਹ ਬਸ ਸਿਰਫ ਕੰਪਨੀ ਦੀ ਮਸ਼ਹੂਰੀ ਹੁੰਦੀ ਹੈ, ਨਹੀਂ ਮਤਲਬ ਹੁੰਦਾ ਕਿ ਇਹਨਾਂ ਨੇ ਇਹ ਪੈਸੇ ਸਾਰੇ ਸੁੱਟੇ ਨੇ ਜਾਂ ਵਾਕਈ ਇਹ ਬੜੇ ਸਾਰੇ ਪੈਸੇ ਨੇ। ਜੀ ਕਰੇ ਤਾਂ ਆਖਰ ਦੇ ਉੱਤੇ ਕੋਈ 15-20 ਲੱਖ ਰੁਪਈਆ ਹੋਵੇ ਜਿਹੜਾ ਸੁੱਟਿਆ ਹੋਵੇ, ਜਾਂ 25 ਲੱਖ ਹੋਵੇ, ਉਹਦੇ ਵਿੱਚੋਂ ਵੀ 2-3 ਲੱਖ ਰੁਪਈਆ ਉਹਨੂੰ ਦੇ ਦੇਣਗੇ ਅਤੇ ਬਾਕੀ ਸਾਰਾ ਉੱਥੋਂ ਇਕੱਠਾ ਕਰ ਲੈਣਗੇ, ਕਿਉਂਕਿ ਇਹ ਤਾਂ ਆਪ ਇਕੱਠੇ ਕਰਦੇ ਨੇ ਇਸੇ ਤਰ੍ਹਾਂ ਕਈਆਂ ਥਾਵਾਂ ਤੋਂ ਜਾ ਕੇ। ਅਤੇ ਇਹਨਾਂ ਨੇ ਸੁੱਟਣੇ ਕੀ ਨੇ, ਲੇਕਿਨ ਆਵਾਮ ਨੂੰ ਬੇਵਕੂਫ ਬਣਾਉਣ ਵਾਸਤੇ। ਔਰ ਇਹਨਾਂ ਨੂੰ ਵੇਖ ਕੇ ਕਈਆਂ ਦਾ ਜਿਹਨਾਂ ਦਾ ਆਪਣਾ ਮੂੰਹ ਲਾਲ ਨਹੀਂ ਹੁੰਦਾ, ਚਪੇੜਾਂ ਮਾਰ ਲਾਲ ਕਰਦੇ ਨੇ ਆਪਣੇ ਆਪ ਨੂੰ ਬਾਅਦ ਦੇ ਵਿੱਚ। ਅਤੇ ਕੋਈ ਅਕਲ ਨੂੰ ਹੱਥ ਮਾਰੋ, ਮੈਂ ਹੀ ਕਹਾਂਗਾ। ਇਹ ਪਤਾ ਨਹੀਂ ਕਿੱਥੋਂ ਨਵਾਂ ਕਲਚਰ ਆ ਗਿਆ, ਮੇਰੀ ਤਾਂ ਸਮਝ ਤੋਂ ਬਾਹਰ ਹੈ। ਮੇਰਾ ਮਤਲਬ ਹੈ ਕਿ ਅਸੀਂ ਇਹ ਮੁਜਰਿਆਂ ਦੇ ਵਿੱਚ ਤਾਂ ਪੈਸੇ ਸੁੱਟਦਿਆਂ ਵੇਖਿਆ ਸੀ, ਉਹ ਵੀ ਮਾਯੂਬ ਗੱਲ ਹੀ ਲੱਗਦੀ ਸੀ ਜ਼ਾਹਿਰ ਹੈ। ਅਤੇ ਉਹਦੀ ਕੋਈ ਵੀਡੀਓ ਸਾਹਮਣੇ ਆਈ ਤਾਂ ਸਾਨੂੰ ਪਤਾ ਲੱਗਦਾ ਸੀ ਬਈ ਮੁਜਰਿਆਂ 'ਚ ਕਿਸੇ ਨੇ ਪੈਸੇ ਸੁੱਟ ਛੱਡੇ ਨੇ। ਲੇਕਿਨ ਇਹਨਾਂ ਲੋਕ ਆਪਣੀਆਂ ਭੈਣਾਂ 'ਤੇ, ਆਪਣੀਆਂ ਬੀਵੀਆਂ 'ਤੇ, ਆਪਣੀਆਂ ਮਾਵਾਂ 'ਤੇ ਪੈਸੇ ਸੁੱਟਣ ਡਏ ਨੇ। ਪਤਾ ਨਹੀਂ ਉਹਨਾਂ ਨੂੰ ਕੀ ਬਣਾਉਣ ਡਏ ਨੇ ਆਪਣੇ ਘਰ ਦੀਆਂ ਔਰਤਾਂ ਨੂੰ, ਅਤੇ ਕੀ ਪੇਸ਼ ਕਰਨ ਡਏ ਨੇ। ਮੈਂ ਬੜੇ ਬਲੱਜ ਵੇਖੇ ਸਨ, ਪਰ ਅੱਜ ਕੱਲ੍ਹ ਜਿਹੋ ਜਿਹੇ ਬਲੱਜ ਮੈਨੂੰ ਨਜ਼ਰ ਆ ਰਹੇ ਨੇ ਮਾਰਕੀਟ ਦੇ ਵਿੱਚ, ਇਹ ਉਹੀ ਬੇਸ਼ਰਮ ਨੇ ਜਿਨ੍ਹਾਂ ਦੇ ਰੁੱਖ ਹੋ ਗਿਆ ਉਹਨਾਂ ਕੇ ਚਲੋ 4 ਯਾਰ ਛਾਵੇਂ ਬਹਿਣਗੇ। ਅਤੇ ਮੈਂ ਉਹਨਾਂ ਖਵਾਤੀਨ ਤੋਂ ਵੀ ਹੈਰਾਨ ਹੈ ਜਿਹੜੀਆਂ ਕਰਤੂਤਾਂ ਉਹ ਕਰਨ ਡਈਆਂ ਨੇ ਬਹਿ ਕੇ ਮਾਜ਼ਰਤ ਦੇ ਨਾਲ, ਜਿਹੜੀਆਂ ਹਰਕਤਾਂ ਉਹ ਕਰਨ ਡਈਆਂ ਨੇ। ਬੱਚੇ ਛੋਟੇ ਨੇ, ਉਹ ਛੋਟੀ ਬੱਚੀ ਨਾਲ ਬਿਠਾਈ ਹੈ, ਬੱਚਾ ਜਿਹੜਾ ਗੋਦ 'ਚ ਹੈ, ਉਹਨਾਂ ਦੀ ਇਹ ਪਰਵਰਿਸ਼ ਕੀ ਕਰ ਰਹੇ ਨੇ, ਉਹਨਾਂ ਨੂੰ ਇਹ ਕੀ ਸਿਖਾ ਰਹੇ ਨੇ। ਮਤਲਬ ਇੱਕ ਆਬਜੈਕਟੀਫਿਕੇਸ਼ਨ ਹੋ ਰਹੀ ਹੈ ਸਾਰੀ ਦੀ ਸਾਰੀ।
ਤੇ ਬੜੀ ਸ਼ਰਮਨਾਕ ਹਰਕਤ ਹੈ ਜਦੋਂ ਸ਼ਾਦੀਆਂ ਤੇ ਕਿਤੇ ਇਹੋ ਜਿਹਾ ਕੰਮ ਕਰਦੇ ਵੇਖੋ, ਲੋਕਾਂ ਨੂੰ ਸ਼ਰਮ ਦਿਵਾਇਆ ਕਰੋ। ਇਹ ਮੇਰਾ ਨਹੀਂ ਖਿਆਲ ਸਾਡੇ ਕਲਚਰ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਆਉਣੀਆਂ ਚਾਹੀਦੀਆਂ ਨੇ। ਬੜੀਆਂ ਮਾਯੂਬ ਚੀਜ਼ਾਂ ਨੇ ਲੇਕਿਨ ਹੁਣ ਹੋ ਰਹੀਆਂ ਨੇ। ਅਗਲੀ ਖਬਰ ਤੁਹਾਡੇ ਸਾਹਮਣੇ ਹਾਫਜ਼ਾਬਾਦ ਤੋਂ ਰੱਖਣੀ। ਇਹ ਖਬਰ ਅਸੀਂ ਉਰਦੂ 'ਚ ਕੀਤੀ ਸੀ ਲੇਕਿਨ ਇਹਦਾ ਥੋੜ੍ਹਾ ਜਿਹਾ ਡਿਫਰੈਂਟ ਪੈਰਾਏ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਹਾਫਜ਼ਾਬਾਦ 'ਚ ਤੁਹਾਨੂੰ ਚੇਤਾ ਹੈ ਕਿ ਇੱਕ ਨਵਾਂ ਸ਼ਾਦੀशुदा ਜੋੜਾ ਸੀ, ਮੋਟਰਸਾਈਕਲ 'ਚ ਤੇਲ ਮੁੱਕ ਗਿਆ ਜਿਸ ਵੇਲੇ ਘਰੋਂ ਵਾਪਸ ਆ ਰਹੇ ਸਨ। 4 ਉਬਾਸ਼ ਨੌਜਵਾਨਾਂ ਨੇ ਉਹਨਾਂ ਨੂੰ ਫੜ ਲਿਆ ਤੇ ਉੱਥੇ ਇਜਤਮਾਈ ਇੱਜ਼ਤ ਲੁੱਟੀ ਉਸ ਬੱਚੀ ਦੀ। ਤੇ ਸ਼ੌਹਰ ਜਿਹੜਾ ਉਹਨੂੰ ਸਾਹਮਣੇ ਬੰਨ੍ਹ ਦਿੱਤਾ ਮੋਟਰਸਾਈਕਲ ਨਾਲ, ਉਹਨੂੰ ਬੰਨ੍ਹ ਕੇ ਤੇ ਉਹਦੇ ਸਾਹਮਣੇ ਬੱਚੀ ਦੀ ਇੱਜ਼ਤ ਲੁੱਟੀ, ਉਹਦੀ ਬੀਵੀ ਦੀ, ਤੇ ਨਾਲ ਵੀਡੀਓ ਵੀ ਬਣਾਉਂਦੇ ਰਹੇ। ਉਹ ਵਿਚਾਰੇ ਜਿਸ ਵੇਲੇ ਘਰ ਆਪਣੇ ਤੇ ਚੁੱਪ ਕਰਕੇ ਆਪਣੇ, ਮੇਰਾ ਤਾਂ ਖਿਆਲ ਸ਼ਾਇਦ ਘਰ ਵਾਲਿਆਂ ਨੂੰ ਵੀ ਨਾ ਦੱਸਿਆ ਹੋਵੇ ਨਮੋਸ਼ੀ ਤੋਂ। ਜੋ ਨਮੋਸ਼ੀ ਦੀ ਮਤਲਬ ਹੈ ਕਿ ਸਾਡੀ ਸੁਸਾਇਟੀ ਜਿਸ ਤਰੀਕੇ ਨਾਲ, ਤੁਹਾਨੂੰ ਪਤਾ ਹੈ ਕਿ ਜਿਹੜੀ ਔਰਤ ਨਾਲ ਜ਼ਿਆਦਤੀ ਹੋਈ ਹੁੰਦੀ ਹੈ ਉਹਨੂੰ ਹੀ ਤਖਤਾ ਮਸ਼ਕ ਬਣਾ ਦਿੰਦੇ ਨੇ, ਉਹਦੇ ਉੱਤੇ ਹੀ ਹੋਰ ਮਜ਼ੀਦ ਜ਼ਿਆਦਤੀ ਕਰ ਦਿੰਦੇ ਨੇ, ਉਹਦੇ ਲਈ ਦੁਨੀਆ ਰਹਿਣੀ ਤੰਗ ਕਰ ਦਿੰਦੇ ਨੇ ਉਸ ਵਿਚਾਰੀ ਵਾਸਤੇ। ਤੇ ਉਹਨਾਂ ਨੇ ਮੇਰੇ ਖਿਆਲ ਕਿਸੇ ਨੇ ਦੱਸਿਆ 1.5 ਮਹੀਨੇ ਬਾਅਦ ਜਾਂ 1.25 ਮਹੀਨੇ ਬਾਅਦ ਉਹ ਜਿਹਨਾਂ ਇੱਜ਼ਤ ਲੁੱਟੀ ਸੀ ਉਹਨਾਂ ਨੇ ਉਹ ਵੀਡੀਓ ਵਾਇਰਲ ਕਰ ਦਿੱਤੀ ਜਿਹੜੀ ਉਹਨਾਂ ਬਣਾਈ ਸੀ। ਜ਼ਾਹਿਰ ਹੈ ਫਿਰ ਮਜਬੂਰਨ ਇਹਨਾਂ ਨੂੰ ਜਾਣਾ ਪਿਆ ਥਾਣੇ, ਜਾ ਕੇ ਥਾਣੇ ਕੰਪਲੇਨ ਕੀਤੀ ਕਿ ਜੀ ਇਹ ਸਾਡੇ ਨਾਲ ਹੀ ਹੋਇਆ ਸੀ। ਤੇ ਉਸ ਤੋਂ ਬਾਅਦ ਲੇਕਿਨ ਉਹਨਾਂ ਨੇ ਥਾਣੇ ਜਿਸ ਵੇਲੇ ਗਏ ਵੀ ਤੇ ਆਪਣਾ ਓਲਾ ਹੀ ਰੱਖਿਆ, ਔਰ ਚੰਗਾ ਕੰਮ ਕੀਤਾ ਕਿਉਂਕਿ ਅਗਰ ਉਹ ਆਪਣੀ ਸ਼ਨਾਖਤ ਲੋਕਾਂ ਦੇ ਸਾਹਮਣੇ ਰੱਖਣਗੇ ਤੇ ਇਹਨਾਂ ਨੂੰ ਕੌਣ ਜੀਣ ਦੇਵੇਗਾ, ਜੋ ਸਾਡੀ ਸੁਸਾਇਟੀ ਦਾ ਹਾਲ ਹੈ। ਹੁਣ ਇਹ ਜਿਹੜੀ ਸਾਡੀ ਇੱਕ ਭੈਣ ਹੈ ਹਿਨਾ ਪਰਵੇਜ਼ ਬੱਟ, ਇਹਨਾਂ ਨੂੰ ਪਿਆਰ ਨਾਲ ਲੋਕ ਬੱਕਰੀ ਵੀ ਆਖਦੇ ਨੇ। ਉਹਦੀ ਵਜ੍ਹਾ ਸ਼ਾਇਦ ਇਹ ਵੀ ਬੱਕਰੀ ਤਰ੍ਹਾਂ ਹੀ ਸੋਚਦੀ ਹੈ ਭੈਣ ਸਾਡੀ, ਜਿਵੇਂ ਬੱਕਰੀ ਚਰਦੀ ਰਹਿੰਦੀ ਹੈ ਇਹਨੂੰ ਵੀ ਸੋਸ਼ਲ ਮੀਡੀਆ ਦੇ ਉੱਤੇ ਕੋਈ ਟਿਕਟੌਕ ਕੋਈ ਹੋਰ ਸ਼ਾਇਦ ਚਾਹੀਦੀ ਹੁੰਦੀ ਹੈ। ਉਸ ਹਿਸਾਬ ਨਾਲ ਬੱਕਰੀ ਕਹਿੰਦੇ ਨੇ ਵੀ ਜਿਵੇਂ ਬੱਕਰੀ ਸੋਚੋਂ ਬਗੈਰ ਹੀ ਖਾਂਦੀ ਰਹਿੰਦੀ ਹੈ, ਉਸੇ ਤਰੀਕੇ ਨਾਲ ਇਹ ਵੀ ਬੀਬੀ ਜਿਹੜੀ ਸੋਸ਼ਲ ਮੀਡੀਆ ਦੇ ਜਿਹੜੇ ਕੰਮ ਹੈ ਉਹ ਬੱਕਰੀ ਤਰ੍ਹਾਂ ਬਗੈਰ ਸੋਚਾਂ ਹੀ ਕਰਦੀ ਰਹਿੰਦੀ ਹੈ। ਉਹ ਹੁਣ ਜ਼ਾਹਿਰ ਹੈ ਜਿਸ ਵੇਲੇ ਬਾਜੀ ਮਰੀਮ ਨੇ ਹਰ ਥਾਂ ਪਾਪਾ ਜੱਫੀਆਂ ਤੇ ਟਿਕਟੌਕ ਬਣਾਏ ਨੇ ਤੇ ਇਹ ਹੁਣ ਪਿੱਛੇ ਕਿਵੇਂ ਰਹਿ ਜਾਏ। ਇਹ ਜਨਾਬ ਉੱਥੇ ਪਹੁੰਚੀ ਹੈ ਤੇ ਉਸ ਬੱਚੀ ਨੂੰ ਸੱਦਿਆ ਸਰਕਾਰੀ ਦਫ਼ਤਰ ਦੇ ਵਿੱਚ ਜਿਹਦੀ ਇਜਤਮਾਈ ਜਿਹਦੇ ਨਾਲ ਜ਼ਿਆਦਤੀ ਹੋਈ, ਸਾਰਿਆਂ ਦੇ ਸਾਹਮਣੇ। ਉਹ ਆਪਣੀ ਸ਼ਨਾਖਤ ਲੁਕਾਉਣਾ ਚਾਹੁੰਦੀ ਤੇ ਉਹਨੇ ਸਾਰਿਆਂ ਦੇ ਸਾਹਮਣੇ ਬੁਲਾ ਕੇ ਤੁਹਾਨੂੰ ਪਾ ਜੱਫੀਆਂ ਤੇ ਨਾਲ ਵੀਡੀਓ ਬਣਾ ਰਹੀ ਹੈ, ਟਿਕਟੌਕ ਬਣਾ ਰਹੀ। ਲੱਖ ਦੀ ਲਾਹਨਤ ਹੈ ਬਈ ਇਸ ਸੋਚ ਦੇ ਉੱਤੇ। ਮੈਂ ਖਾਤੂਨ ਤੇ ਨਹੀਂ ਕਹਿ ਰਿਹਾ, ਬੱਟ ਸਾਹਿਬਾ ਤੇ ਨਹੀਂ ਕਹਿ ਰਿਹਾ ਕਿਉਂਕਿ ਚਲੋ ਮੁਹਤਰਮਾ ਨੇ ਸਾਡੇ ਲਈ, ਖਾਤੂਨ ਨੇ, ਅਸੀਂ ਫਿਰ ਵੀ ਇਤਰਾਮ ਹੀ ਕਰਾਂਗੇ, ਹਾਲਾਂਕਿ ਕੰਮ ਉਹਨਾਂ ਦੇ ਬੜੇ ਹੀ ਬਲਾਜ ਨੇ, ਮੈਂ ਹੀ ਕਹਾਂਗਾ। ਲੇਕਿਨ ਬਹਰਹਾਲ ਇਹ ਜਿਹੜੀ ਸੋਚ ਹੈ ਇਸ ਦੇ ਉੱਤੇ ਲਾਹਨਤ ਹੈ 1000 ਵਾਰ ਕਿ ਤੁਸੀਂ ਇੱਕ ਬੱਚੀ ਜਿਹੜੀ ਉਹਨੂੰ ਕਿਹੜਾ ਟਰਾਮਾ ਹੋਇਆ, ਕਿਹੜੀ ਚੀਜ਼ 'ਚੋਂ ਗੁਜ਼ਰੀ ਹੈ, ਔਰ ਉਹਦੀ ਤੁਸੀਂ ਇੰਝ ਵੀਡੀਓ ਬਣਾ ਰਹੇ ਹੋ। ਅਤੇ ਲੋਕਾਂ ਨੂੰ ਵੀ ਕੋਈ ਖਿਆਲ ਨਹੀਂ ਆਉਂਦਾ ਵੀ ਇਹਨਾਂ ਨੂੰ ਸ਼ਰਮ ਦਿਵਾਉਣ। ਜਿਹੜੇ ਉੱਥੇ ਸਰਕਾਰੀ ਮੁਲਾਜ਼ਮ ਸਨ ਉਹ ਵੀ ਆਪਣੀ ਨੌਕਰੀ ਦੇ ਚੱਕਰ 'ਚ ਲੱਗੇ ਨੇ। ਉਹ ਬਈ ਇਹਨੂੰ ਤਾਂ ਅਕਲ ਨਹੀਂ ਹੈਗੀ। ਅੱਛਾ ਮੈਂ ਤੁਹਾਨੂੰ ਦੱਸਾਂ ਕਿ ਹਿਨਾ ਪਰਵੇਜ਼ ਬੱਟ ਸਾਹਿਬਾ ਦਾ ਇਹਦੇ 'ਚ ਕਸੂਰ ਨਹੀਂ ਹੈ, ਯਕੀਨ ਕਰੋ, ਮੈਂ ਇਮਾਨਦਾਰੀ ਨਾਲ ਦੱਸ ਰਿਹਾ, ਮਜ਼ਾਕ ਨਹੀਂ ਕਰ ਰਿਹਾ। ਉਹ ਵਿਚਾਰੀ 'ਚ ਨਹੀਂ ਹੈਗੀ ਇੰਨੀ ਅਕਲ। ਆਈ ਇੰਟਰੈਕਟਿਡ, ਮੈਨੂੰ ਪਤਾ ਹੈ। ਮੈਂ ਤੁਹਾਨੂੰ ਇੱਕ ਕਿੱਸਾ ਸੁਣਾਉਣਾ ਕਿ ਮੈਂ ਪਹਿਲੀ ਵਾਰੀ ਜ਼ਿੰਦਗੀ 'ਚ ਹਿਨਾ ਪਰਵੇਜ਼ ਬੱਟ ਸਾਹਿਬਾ ਨਾਲ ਜਦੋਂ ਮੇਰੀ ਇੰਟਰੈਕਸ਼ਨ ਹੋਈ ਸੀ ਅਤੇ ਮੈਂ ਪੰਜਾਬ 'ਚ ਸਾਂ, ਅਤੇ ਜ਼ਾਹਿਰ ਹੈ ਪਹਿਲਾਂ ਸੋਸ਼ਲ ਮੀਡੀਆ ਦਾ ਤਾਂ ਪਤਾ ਸੀ, ਅਤੇ ਇਹ ਜਨਾਬ ਵਾਲਾ ਅਸੈਂਬਲੀ ਦੀਆਂ ਸੀੜੀਆਂ ਤੋਂ ਉਤਰ ਰਹੇ ਸਨ ਅਤੇ ਮੈਂ ਜਾ ਰਿਹਾ ਸਾਂ, ਅਤੇ ਮੈਂ ਦੂਰੋਂ ਵੇਖਿਆ ਕਿ ਸਾਹਮਣੇ ਹਿਨਾ ਪਰਵੇਜ਼ ਬੱਟ ਸਾਹਿਬਾ ਆ ਰਹੇ। ਅਤੇ ਮੇਰਾ ਪਹਿਲਾ ਤਾਰਫ ਇਹ ਸੀ ਕਿ ਐਡੀ ਲੰਮੀ ਇਹਨਾਂ ਜ਼ੁਬਾਨ ਕੱਢੀ ਸੀ ਮੂੰਹ 'ਚੋਂ, ਅਤੇ ਕੋਈ ਪੇਪਰ ਸਨ ਇਹਨਾਂ ਦੇ ਹੱਥ ਦੇ ਵਿੱਚ, ਅਤੇ ਥੁੱਕ ਲਾ ਲਾ ਕੇ ਉਹਨੂੰ ਪੇਪਰ ਚੇਂਜ ਕਰ ਰਹੀ ਸੀ ਇਹ ਭੈਣ ਸਾਡੀ, ਮੇਰਾ ਉਹਦਾ ਦੂਰੋਂ ਹੀ। ਅਤੇ ਉਹ ਮੇਰਾ ਮਤਲਬ ਹੈ ਕਿ ਉਹ ਪੰਜਾਬੀ ਜ਼ਾਹਿਰ ਥੋਕੀ ਕਹਾਂਗੇ ਉਹਨੂੰ, ਮੂੰਹ ਨਾਲੋਂ ਲਾ ਕੇ ਤੋਂ ਪੇਪਰ ਇਹ ਖਾਤੂਨ ਚੇਂਜ ਕਰ ਰਹੇ ਸਨ। ਅਤੇ ਉਹ ਉੱਥੋਂ ਤੁਸੀਂ ਗਾਂ ਅਗਲਾ ਹਿਸਾਬ ਲਾ ਲਓ ਕਿ ਇਹੋ ਜਿਹਾ ਹੀ ਇਹਨਾਂ ਦਾ ਕੋਈ ਹਿਸਾਬ ਕਿਤਾਬ ਰਿਹਾ। ਅਤੇ ਬਹਰਹਾਲ ਮੈਂ ਕੁਝ ਨਹੀਂ ਕਹਿ ਸਕਦਾ, ਇਹੀ ਕਹਿ ਸਕਦਾ ਕਿ ਥੋੜ੍ਹਾ ਅੱਲਾ ਇਹਨਾਂ ਨੂੰ ਖਿਆਲ ਦੇਵੇ, ਕੋਈ ਅਕਲ ਦੇਵੇ, ਇਹਨਾਂ ਦੇ ਮਾਂ ਬਾਪ ਇਹਨਾਂ ਨੂੰ ਸਮਝਾਉਣ। ਮੇਰਾ ਮਤਲਬ ਚੰਗੇ ਖਾਨਦਾਨ ਤੋਂ ਨੇ ਹਿਨਾ ਪਰਵੇਜ਼ ਬੱਟ ਸਾਹਿਬਾ, ਉਹ ਸਮਝਾ ਸਕਦੇ ਨੇ। ਮੇਰਾ ਖਿਆਲ ਉਹ ਚੰਗੇ ਲੋਕ ਨੇ, ਸਮਝਦਾਰ ਲੋਕ ਨੇ। ਮੈਂ ਇਹੀ ਦੁਆ ਕਰਾਂਗਾ ਵੀ ਇਹਨਾਂ ਨੂੰ ਆਪ ਵੀ ਖਿਆਲ ਆਵੇ ਅਤੇ ਉਹ ਵੀ ਇਹਨਾਂ ਨੂੰ ਸਮਝਾਉਣ ਕਿ ਇਹ ਕਿਹੜੇ ਕੰਮ ਨੂੰ ਪੈ ਗਏ ਨੇ ਔਰ ਇਹ ਕੰਮ ਕਿਉਂ ਕਰਨਾ ਚਾਹੁੰਦੇ ਨੇ। ਅੱਛਾ ਜੀ, ਆਖਿਰ 'ਤੇ ਤੁਹਾਡੇ ਸਾਹਮਣੇ ਇੰਡੀਅਨ ਤਿਆਰੇ ਤੋਂ ਜਿਹੜਾ ਸ਼ਹਿਰੀ ਬਚਿਆ ਉਹਦੀ ਵੀਡੀਓ ਰੱਖਣੀ, ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਚੇਤੇ ਕਰਾਉਣਾ ਵੀ ਅੱਜ 14 ਜੂਨ ਬਰੋਜ਼ ਹਫਤਾ 4 ਵਜੇ ਸ਼ਾਮੀ ਵਾਸ਼ਿੰਗਟਨ DC ਦੇ ਵਿੱਚ ਪਾਕਿਸਤਾਨੀ ਅੰਬੈਸੀ ਦੇ ਸਾਹਮਣੇ ਇਹਤਜਾਜ ਹੋ ਰਿਹਾ। ਫੀਲਡ ਮਾਰਸ਼ਲ ਆਸਿਮ ਮੁਨੀਰ ਅਮਰੀਕਾ ਆਏ ਨੇ, ਉਹਦੇ ਖਿਲਾਫ ਅਸੀਂ ਇਹਤਜਾਜ ਕਰ ਰਹੇ ਹਾਂ। ਅਤੇ ਦੂਰੋਂ ਅਮਰੀਕਾ ਦੀਆਂ ਸਟੇਟਸ ਤੋਂ ਲੋਕ ਇੱਥੇ ਪਹੁੰਚ ਰਹੇ ਨੇ, ਫਲੋਰੀਡਾ ਤੋਂ ਲੋਕ ਪਹੁੰਚ ਰਹੇ ਨੇ, ਦੂਸਰੀਆਂ ਜਗ੍ਹਾ ਤੋਂ ਪਹੁੰਚ ਰਹੇ ਨੇ, ਅਤੇ ਕੁਝ ਪਹੁੰਚ ਗਏ ਨੇ, ਕੁਝ ਪਹੁੰਚ ਰਹੇ ਨੇ। ਅਤੇ ਮੇਰੀ ਤੁਹਾਡੇ ਕੋਲੋਂ ਤਵੱਕੋ ਹੈ ਕਿ ਅਗਰ ਤੁਸੀਂ ਵਾਸ਼ਿੰਗਟਨ DC ਹੋ ਜਾਂ ਇਰਦ ਗਿਰਦ ਹੋ ਤਾਂ ਤੁਸੀਂ ਵੀ ਜ਼ਰੂਰ ਤਸ਼ਰੀਫ ਲਿਆਓ, ਤਾਂ ਕਿ ਇੱਥੋਂ ਜਿਹੜਾ ਉਹ ਤੁਹਾਡੇ ਨਾਲ ਜਿਹੜਾ ਉਹ ਰਲ ਕੇ ਅਸੀਂ ਇਹਤਜਾਜ ਕਰੀਏ। ਇਹ ਹੁਣ ਜਾਣ ਤੋਂ ਪਹਿਲਾਂ ਵੀਡੀਓ ਉਹ ਜਿਹੜਾ ਸ਼ਖਸ ਜ਼ਿੰਦਾ ਬਚ ਗਿਆ ਉਹਦੀ ਵੀਡੀਓ ਤੁਹਾਡੇ ਸਾਹਮਣੇ ਰੱਖਨੇ, ਔਰ ਵੇਖੋ ਮੌਜਜ਼ਾ ਕਿ ਇਹਦੇ ਨਾਲ ਮੌਜਜ਼ਾ ਕਿਸ ਤਰ੍ਹਾਂ ਹੋਇਆ। थोड़ा टाइम लेके तो मेरे को लगा था कि मैं भी मरने वाला हूँ, लेकिन जब मेरी आँख खुल के मैं देखा ना तो मुझे लगा मैं जिंदा हूँ। तो मैंने ट्राई किया, जब मेरी सीट थे वो मेरी बेल्ट निकाला, मैंने वो ट्राई किया जहाँ से निकल सकता वहाँ से, तो मैं निकल गया वहाँ से।
मेरे सामने नजरों के सामने एयर हॉस्टल और दूसरे आंटी अंकल सभी उसमें मिस हो गए थे सभी। टेक ऑफ के बाद 1 मिनट के अंदर ही जब टेक ऑफ हुआ ना तो सडनली 5-10 सेकंड कैसे लगा जैसे स्टक हो गया वो। बाद में से मेरे को लगा कि कुछ हुआ। बाद में प्लेन में लाइट ऑन हो गई, ग्रीन और व्हाइट। बाद में वो पता नहीं वो प्लेन टेक ऑफ ज्यादा करने के लिए वो रेस तो बोलते हैं क्या, रेस दिया होगा ऐसा कुछ, और सीधा स्पीड में ही घुस गया। मैं जो साइड पे था ना वो साइड हॉस्टल पे नहीं लैंड हुई थी, हॉस्टल के जो ग्राउंड फ्लोर है ना जैसे नीचे वहां लैंड हुई थी। तो मुझे दूसरे के बारे में मेरे को पता नहीं, लेकिन मैं जहाँ लैंड हुआ था ना वो नीचे की साइड थी। तो जब वहाँ थोड़ा पेस भी था प्लेन के जब बाहर, तो जब जैसे मेरा डोर टूटा ना सब, तो मैंने देखा ना जब सामने कि थोड़ा इधर पेस है, तो मैं ट्राई कर सकता हूँ निकलने के लिए। तो मैंने ट्राई किया निकलने के लिए, तो फिर मैं निकल गया उधर, क्योंकि अपोजिट साइड पे थे ना वो बिल्डिंग का वो था ना दीवार, तो उधर से कोई शायद नहीं निकल सका होगा। ਤੇ ਮੈਨੂੰ ਦੱਸ ਦਿਓ ਇਜਾਜ਼ਤ, ਤੇ ਰੱਬ ਰੱਖ।